ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਨੇਮਾ ਬੇਨਤੀ ਹੈ। 20 ਤਰੀਕ ਆ ਰਹੀ ਹੈ। ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਕਰਦੇ ਹਾਂ। ਸੰਗਤਾਂ ਧਿਆਨ ਦੇ ਨਾਲ ਇਹ ਬੇਨਤੀ ਨੂੰ ਜ਼ਰੂਰ ਸੁਣਿਓ ਤੇ ਅੱਗੇ ਸ਼ੇਅਰ ਕਰਿਓ। ਇਸ ਵਾਰ ਦਾ ਜੋ ਸਮਾਗਮ ਹੈ ਉਹ ਸ਼ਾਮ ਨੂੰ 5 ਤੋਂ 7 ਵਜੇ ਤੱਕ ਹੋਏਗਾ। ਬੀਬੀ ਕੌਲਾਂ ਜੀ ਦੇ ਗੁਰਦੁਆਰੇ ਸ਼ਾਮ ਨੂੰ 5 ਤੋਂ 7 ਵਜੇ ਤੱਕ ਅਸੀਂ ਸਾਰੇ ਕੀਰਤਨ ਦੇ ਜੋ ਮੰਡਲ ਦੇ ਵਿੱਚ ਜੁੜਾਂਗੇ, ਕਿਉਂਕਿ ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਜੋ ਅਮਰੀਕਾ ਆਇਆ ਹੋਇਆ, ਔਰ 20 ਤਰੀਕ ਨੂੰ ਸਵੇਰ ਦੀ ਸਾਡੀ ਵਾਪਸੀ ਹੈ ਅੰਮ੍ਰਿਤਸਰ ਦੀ, ਤੇ ਇਸ ਕਰਕੇ 20 ਤਰੀਕ ਸ਼ਾਮ ਦਾ ਸਮਾਗਮ 5 ਤੋਂ 7 ਵਜੇ ਤੱਕ ਦਾ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਹੋਏਗਾ। ਇਹ ਸਥਾਨ ਗੁਰਦੁਆਰਾ ਬਾਬਾ ਟਲ ਰਾਏ ਸਾਹਿਬ ਜੀ ਦੇ ਬਿਲਕੁਲ ਕੋਲ ਹੈ, ਸਾਰੀ ਸੰਗਤ ਨੂੰ ਪਤਾ ਹੈ। ਔਰ ਇਹ ਉਹ ਪਾਵਨ ਪਵਿੱਤਰ ਸਥਾਨ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਬਾਬਾ ਬੁੱਢਾ ਸਾਹਿਬ ਜੀ ਨੇ ਚਰਨ ਪਾਏ, ਭਾਈ ਬਿਧੀ ਚੰਦ ਜੀ ਨੇ ਚਰਨ ਪਾਏ ਨੇ, ਬਾਬਾ ਟਲ ਰਾਏ ਸਾਹਿਬ ਜੀ ਇਸ ਸਥਾਨ ਤੇ ਖੇਡਦੇ ਰਹੇ ਨੇ। ਔਰ ਮੇਰੀ ਬੇਨਤੀ ਭੁੱਲਿਓ ਨਾ, ਏਡਾ ਵੱਡਾ ਅਸਥਾਨ, ਇੰਨੀਆਂ ਬਖਸ਼ਿਸ਼ਾਂ ਸਾਡੀ ਝੋਲੀ 'ਚ ਪੈਣੀਆਂ ਨੇ ਇਹਨੇ ਮਹਾਂਪੁਰਖਾਂ ਦੀਆਂ, ਗੁਰੂ ਸਾਹਿਬਾਨਾਂ ਦੀਆਂ। ਤੇ 20 ਤਰੀਕ ਨੂੰ 4:30 ਵਜੇ ਸ਼ਾਮ ਤੱਕ ਸਭ ਨੇ ਪਹੁੰਚ ਜਾਣਾ। 5 ਤੋਂ 7 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਇਹ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ, ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਹੀ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ
ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਹੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਦੂਰੋਂ ਨੇੜਿਓਂ ਚੱਲ ਕੇ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਸਿੰਘਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਾਂ ਸਾਹਿਬ ਨਿਊਯਾਰਕ ਇਸ ਜਗ੍ਹਾ ਤੇ ਇਕੱਤਰਿਤ ਹੋਇਆ ਔਰ ਹੋ ਰਿਹਾ। ਬੇਅੰਤ ਪਰਿਵਾਰਕ ਮੈਂਬਰ ਇਸ ਸਮੇਂ ਲਾਈਵ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਜੁੜ ਰਹੇ ਨੇ।
ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਆਓ ਭਾਵਨਾ ਹੋਈ ਗੁਰੂ ਰਾਮਦਾਸ ਜੀ ਪ੍ਰਤੱਖ ਰੂਪ 'ਚ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਹਾਜ਼ਰ ਨਾਜ਼ਰ ਹੋ ਕੇ ਬੈਠੇ ਨੇ। ਚਰਨਾਂ 'ਚ ਖੰਡੇ ਵਾਲੇ ਬਾਪੂ ਜੀ ਬੈਠੇ। ਕੁਝ ਕਮੈਂਟ ਵਾਹਿਗੁਰੂ ਗੁਰਮੰਤਰ ਦਾ ਜਾਪ ਕਰ ਲਓ ਤੇ ਬੇਨਤੀ ਲਾਈਵ ਦਾ ਲਿੰਕ ਤੁਹਾਡੇ ਸਾਰਿਆਂ ਤੱਕ ਪਹੁੰਚ ਚੁੱਕਿਆ। ਸਾਰੀ ਸੰਗਤ ਨੂੰ ਮੈਂ ਸਨਿਮਰ ਬੇਨਤੀ ਕਰਦਾ, ਜਿਹੜੇ ਲਾਈਵ ਵੇਖ ਰਹੇ ਹੋ ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਲਾਹਾ ਲੈ ਸਕਣ। ਸਾਰੀ ਸੰਗਤ ਲਾਓ ਹਾਜ਼ਰੀਆਂ ਪਿਆਰ ਵਿੱਚ। ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੁੜ ਜਾਓ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੀ ਬਾਬਾ ਦੀਪ ਸਿੰਘ ਜੀ, 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 ਬਾਬਾ ਦੀਪ ਸਿੰਘ ਜੀ। ਵਾਹਿਗੁਰੂ 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 ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ
अकाल मूरत अजूनी सैभं गुर प्रसाद जप सारे आद सच जुगाद सच है भी सच नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच धन गुरु रामदास जी मैं तेरा 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 मैं तेरा मैं तेरा मैं तेरा तू मेरा 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 धन बाबा दीप सिंह जी मैं तेरा 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 मैं तेरा मैं तेरा मैं तेरा तू मेरा मैं तेरा मैं तेरा मैं तेरा तू मेरा जी मैं तेरा मैं तेरा मैं तेरा तू मेरा मैं तेरा मैं तेरा मैं तेरा तू मेरा धन गुरु रामदास जी मैं तेरा धन गुरु रामदास जी मैं तेरा धन बाबा दीप सिंह जी मैं तेरा धन बाबा दीप सिंह जी मैं तेरा वाहिगुरु 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 वाह सारे वाहिगुरु 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 ਤੁਹਾਡੀ ਆਵਾਜ਼ ਤੁਹਾਡੀ ਆਵਾਜ਼ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ 2-3 ਆਪਾਂ ਜ਼ਰੂਰੀ ਬੇਨਤੀਆਂ ਕਰਦੇ ਆਂ ਉਹ ਕਰਕੇ ਫਿਰ ਸ਼ਬਦ ਪੜ੍ਹਨਾ ਹੈ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਸਵੇਰੇ ਅੱਖ ਖੁੱਲਦੇ ਹੀ ਆਪਣੇ ਮਨ ਨੂੰ ਇਹ ਸੋਹਣੇ ਵਿਚਾਰਾਂ ਦੇ ਨਾਲ ਸਜਾ ਲਓ। ਸਵੇਰੇ ਅੱਖ ਖੁੱਲੀ ਹੈ ਨਾ, ਅੱਖ ਖੁੱਲਦਿਆਂ ਹੀ ਆਪਣੇ ਮਨ ਨੂੰ ਇਹ ਸੋਹਣੇ ਵਿਚਾਰਾਂ ਦੇ ਨਾਲ ਸਜਾਓ। ਪਰ ਤਾਂ ਕਿਹੜੇ ਸੋਹਣੇ ਵਿਚਾਰ। ਪਹਿਲਾ ਸੋਹਣਾ ਵਿਚਾਰ, ਮੈਂ ਬੜਾ ਹੀ ਭਾਗਾਂ ਵਾਲਾ ਵਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਬੜਾ ਹੀ ਭਾਗਾਂ ਵਾਲਾ, ਬਹੁਤ ਜ਼ਿਆਦਾ ਭਾਗਾਂ ਵਾਲਾ। ਕਿਉਂ ਆ? ਮੈਨੂੰ ਗੁਰੂ ਰਾਮਦਾਸ ਵਰਗਾ ਗੁਰੂ ਮਿਲਿਆ, ਮੈਂ ਭਾਗਾਂ ਵਾਲਾ। ਮੈਂ ਭਾਗਾਂ ਵਾਲਾ ਕਿਉਂ ਆ? ਮੈਨੂੰ ਬਾਬਾ ਦੀਪ ਸਿੰਘ ਵਰਗੇ ਰੱਬ ਰੂਪੀ ਸਾਧੂ ਮਹਾਂਪੁਰਖ ਮਿਲੇ ਨੇ, ਮੈਂ ਭਾਗਾਂ ਵਾਲਾ ਵਾਂ। ਹਾਂਜੀ, ਆਪਣੇ ਮਨ ਨੂੰ ਇਹ ਸੋਹਣੇ ਵਿਚਾਰਾਂ ਦੇ ਨਾਲ ਸਜਾਓ। ਮੈਂ ਬੜਾ ਹੀ ਭਾਗਾਂ ਵਾਲਾ ਵਾਂ, ਮੇਰਾ ਅੱਜ ਦਾ ਦਿਨ ਸੁੱਖ ਨਾਲ, ਸ਼ਾਂਤੀ ਨਾਲ ਤੇ ਖੁਸ਼ੀ ਦੇ ਨਾਲ ਭਰਿਆ ਹੋਇਆ। ਸ਼ੁਰੂਆਤ 'ਚ ਇਹ ਸੋਚੋ। ਅਸੀਂ ਤਾਂ ਸਵੇਰੇ ਉੱਠਦੇ ਹਾਂ ਨੈਗੇਟਿਵਿਟੀ ਸੋਚਣੀ ਸ਼ੁਰੂ ਕਰ ਦਿੰਦੇ ਹਾਂ, ਹਾਏ ਮੇਰਾ ਕੀ ਬਣਨਾ ਹੈ ਜੀ। ਉਹ ਜਿੰਨੇ ਹੁਣ ਤੱਕ ਤੈਨੂੰ ਰੱਖਿਆ ਨਾ, ਉਹਨੇ ਅੱਗੇ ਵੀ ਪਿੱਠ ਨਹੀਂ ਲੱਗਣ ਦੇਣੀ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਆਪਣੇ ਅੰਦਰ ਵਿਚਾਰ ਬਣਾਓ, ਅੱਜ ਦਾ ਮੇਰਾ ਸਾਰਾ ਦਿਨ ਸੁੱਖ ਨਾਲ, ਸ਼ਾਂਤੀ ਦੇ ਨਾਲ ਤੇ ਖੁਸ਼ੀ ਦੇ ਨਾਲ ਭਰਿਆ ਹੋਇਆ। ਤੇ ਅਗਲੀ ਵਿਚਾਰ ਪਤਾ ਕੀ? ਅੱਜ ਦਾ ਮੇਰਾ ਸਾਰਾ ਦਿਨ ਅਸੀਸਾਂ ਨਾਲ ਤੇ ਦੁਆਵਾਂ ਦੇ ਨਾਲ ਵੀ ਭਰਿਆ ਹੋਇਆ ਹੈ ਜੀ। ਅਸੀਸਾਂ ਦੇ ਨਾਲ ਭਰਿਆ। ਮੈਨੂੰ ਵੱਡਿਆਂ ਦੀਆਂ ਅਸੀਸਾਂ ਨੇ ਮੇਰੇ ਨਾਲ ਖੰਡੇ ਵਾਲੇ ਬਾਪੂ ਦੀਆਂ ਅਸੀਸਾਂ ਨੇ, ਮੇਰੇ ਨਾਲ ਮਹਾਂਪੁਰਖਾਂ ਦੀਆਂ ਅਸੀਸਾਂ ਨੇ, ਮੇਰੇ ਨਾਲ ਉਹ ਸੰਗਤ ਦੀਆਂ ਅਸੀਸਾਂ ਨੇ ਜਿਹੜੀ ਸੰਗਤ ਕਿਤੇ ਵਿਚੋਲਗੀ ਕਰ ਦੇਵੇ ਤੇ ਪਿਆਰਿਓ ਬਾਬਾ ਦੀਪ ਸਿੰਘ ਨੂੰ ਵੀ ਲੇਖ ਬਦਲਨੇ ਪੈ ਜਾਂਦੇ ਨੇ। ਵਾਹਿਗੁਰੂ ਜੀ। ਮੇਰੇ ਨਾਲ ਇਹ ਅਸੀਸਾਂ ਨੇ, ਮੇਰੇ ਨਾਲ ਇਹ ਦੁਆਵਾਂ ਨੇ। ਤੇ ਮੇਰਾ ਅੱਜ ਦਾ ਸਾਰਾ ਦਿਨ ਖੇੜੇ ਦੇ ਵਿੱਚ ਲੰਘਣਾ। ਕਿਉਂ? ਕਿਉਂਕਿ ਮੇਰੇ ਗੁਰੂ ਰਾਮਦਾਸ, ਮੇਰੇ ਬਾਬਾ ਦੀਪ ਸਿੰਘ ਮੇਰੇ ਨਾਲ ਨੇ। ਬਸ ਆਹ ਚੀਜ਼ ਸਵੇਰੇ ਉੱਠਦਿਆਂ ਸੋਚੋ। ਅਜੇ ਇਸ਼ਨਾਨ ਨਹੀਂ ਕੀਤਾ, ਇਹ ਸੋਚਦਿਆਂ ਮੇਰਾ ਖਿਆਲ ਵੱਧ ਤੋਂ ਵੱਧ 1-1.5 ਮਿੰਟ ਲੱਗਣਾ, ਵੱਧ ਤੋਂ ਵੱਧ 1-1.5 ਮਿੰਟ। ਪਰ ਇਹ ਸੋਚੋ, ਪੋਜ਼ਿਟਿਵ એનર્ਜੀ ਸਵੇਰੇ ਉੱਠਦਿਆਂ ਹੀ ਆਪਣੇ ਅੰਦਰ ਭਰ ਲਓ। ਫਿਰ ਵੇਖਿਓ, ਇਸ਼ਨਾਨ ਕਰਨ ਤੋਂ ਬਾਅਦ ਜਦੋਂ ਨਿਤਨੇਮ ਕਰੋਗੇ, ਮਹਿਸੂਸ ਹੋਏਗਾ ਮੈਂ ਇਕੱਲਾ ਨਹੀਂ, ਮੇਰੇ ਗੁਰੂ ਰਾਮਦਾਸ ਮੇਰੇ ਨਾਲ ਨੇ, ਮੇਰਾ ਬਾਬਾ ਦੀਪ ਸਿੰਘ ਮੇਰੇ ਨਾਲ ਹੈ ਜੀ। ਮੈਂ ਬੜਾ ਹੀ ਭਾਗਾਂ ਵਾਲਾ ਵਾਂ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣੋ, ਇਹ ਵੀ ਲਾਈਫ ਵਿੱਚ ਬੜੀ ਕੰਮ ਆਏਗੀ। ਆਪਣੇ ਵਿਚਾਰਾਂ ਨੂੰ ਹਰ 1 ਘੰਟੇ ਬਾਅਦ ਘੱਟ ਤੋਂ ਘੱਟ 1 ਵਾਰੀ ਸਕੈਨ ਜ਼ਰੂਰ ਕਰਿਆ ਕਰੋ ਆਪਣੇ ਵਿਚਾਰਾਂ ਨੂੰ। ਜਿਹੜਾ ਮੇਰਾ 1 ਘੰਟੇ ਦਾ ਪਹਿਲਾ ਸਮਾਂ ਬੀਤਿਆ, ਉਸ ਸਮੇਂ ਦੇ ਵਿੱਚ ਮੈਂ ਕਿਹੋ ਜਿਹੇ ਵਿਚਾਰ ਕੀਤੇ ਨੇ, ਸਕੈਨਿੰਗ ਕਰ ਲਿਆ ਕਰੋ। ਸਕੈਨਿੰਗ। ਉਹ ਵਿਚਾਰ ਇਹੋ ਜਿਹੇ ਤੇ ਨਹੀਂ ਸੀ ਜਿਨ੍ਹਾਂ ਵਿਚਾਰਾਂ ਦੇ ਕਰਕੇ ਮੇਰੇ ਬਣੇ ਹੋਏ ਪੁੰਨ ਵੀ ਡੁੱਲ ਗਏ ਹੋਣ। ਕਿਤੇ ਇਹੋ ਜਿਹਾ ਸਮਾਂ ਤੇ ਨਹੀਂ ਲੰਘਿਆ 1 ਘੰਟਾ ਪਹਿਲੇ ਕਿ ਮੈਂ ਕਿਸੇ ਦੀ ਬਦਅਸੀਸ ਲੈ ਲਈ ਹੋਵੇ ਹੈ ਜੀ। ਮੈਂ ਜਿਹੜਾ 1 ਘੰਟਾ ਪਹਿਲੇ ਮੇਰਾ ਸਮਾਂ ਬਤੀਤ ਹੋਇਆ,
ਉਹਦੇ ਵਿੱਚ ਕਿੰਨੀ ਕੁ ਵਾਰੀ ਵਾਹਿਗੁਰੂ ਜਪਿਆ, ਕਿੰਨੀ ਕੁ ਵਾਰੀ ਗੁਰੂ ਰਾਮਦਾਸ ਨੂੰ ਧੰਨ ਕਿਹਾ, ਕਿੰਨੀ ਕੁ ਵਾਰੀ ਬਾਬਾ ਦੀਪ ਸਿੰਘ ਨੂੰ ਧੰਨ ਕਿਹਾ। ਘੱਟ ਤੋਂ ਘੱਟ 1-1.5 ਮਿੰਟ ਲਈ ਹਰ 1 ਘੰਟੇ ਬਾਅਦ ਆਪਣੇ ਵਿਚਾਰਾਂ ਨੂੰ ਸਕੈਨ ਜ਼ਰੂਰ ਕਰਿਆ ਕਰੋ। ਤੇ ਸੱਚਾਈ ਏ, ਜਿਹੜੇ ਪੋਜ਼ਿਟਿਵ ਵਿਚਾਰ ਹੋਣ, ਤੁਹਾਨੂੰ ਅੱਗੇ ਵਧਾਉਣ ਵਾਲੇ ਵਿਚਾਰ ਹੋਣ, ਉਹਨਾਂ ਨੂੰ ਤੇ ਕੰਟੀਨਿਊ ਕਰੋ, ਤੇ ਜਿਹੜੇ ਦੂਜੇ ਨੈਗੇਟਿਵ ਵਿਚਾਰ ਨੇ ਉਹਨਾਂ ਨੂੰ ਕੱਢ ਕੇ ਬਾਹਰ ਸੁੱਟ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਕਿ ਮੇਰੇ ਅੰਦਰ ਨੈਗੇਟਿਵਿਟੀ ਦੀ ਥਾਂ ਹੈ ਹੀ ਕੋਈ ਨਹੀਂ। ਮੇਰੇ ਅੰਦਰ ਤੇ ਗੁਰੂ ਰਾਮਦਾਸ ਬੈਠੇ ਨੇ, ਮੇਰੇ ਅੰਦਰ ਤੇ ਬਾਬਾ ਦੀਪ ਸਿੰਘ ਬੈਠੇ ਨੇ, ਮੇਰੇ ਅੰਦਰ ਥਾਂ ਹੈ ਹੀ ਕੋਈ ਨਹੀਂ ਨੈਗੇਟਿਵ ਵਿਚਾਰਾਂ ਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਵੇਖਿਓ ਜੀਵਨ ਕਿਵੇਂ ਉੱਤੇ ਜਾਂਦਾ। ਅਸੀਂ ਪਤਾ ਕਰਦੇ ਕੀ ਆ, ਮਾਫੀ ਦੇਣਾ, 4-4 ਘੰਟੇ 5-5 ਘੰਟੇ ਨਿਤਨੇਮ ਕਰ ਲੈਨੇ ਆ, ਪਰ ਆਪਣੇ ਵਿਚਾਰਾਂ ਨੂੰ ਸਕੈਨ ਨਹੀਂ ਕਰਦੇ। ਉਹਦੇ ਸਦਕਾ ਹੁੰਦਾ ਪਤਾ ਕੀ ਏ, ਇੱਕ ਪਾਸੇ ਨਿਤਨੇਮ ਕਰਕੇ ਭਾਂਡਾ ਭਰਦਾ ਜਾਂਦਾ ਹੈ, ਤੇ ਦੂਜੇ ਪਾਸੇ ਗਲਤ ਵਿਚਾਰ ਹੋਣ ਦੇ ਕਰਕੇ ਸਾਰਾ ਭਾਂਡਾ ਖਾਲੀ ਹੋਈ ਜਾਂਦਾ ਹੈ ਜੀ। ਉਹ ਤੇ ਬਲਦ ਹੈ ਨਾ, ਬਲਦ, ਕੋਲੂ ਦਾ ਬੈਲ ਵੇਖਿਆ ਕਈਆਂ ਨੇ, ਕੋਲੂ ਦਾ ਬੈਲ, ਉਹਦੀਆਂ ਅੱਖਾਂ ਦੇ ਅੱਗੇ ਨਾ ਪੱਟੀ ਜੀ ਬੰਨੀ ਹੁੰਦੀ ਸਾਈਡਾਂ ਤੇ ਦੋਵੇਂ ਪਾਸੇ, ਕਿ ਉਹਨੂੰ ਰਾਹ ਨਜ਼ਰ ਨਾ ਆਵੇ। ਘੁੰਮਣਾ ਤੇ ਉਹਨੇ ਇਰਦ ਗਿਰਦ ਹੀ ਹੈ। ਉਹ ਸਾਰਾ ਦਿਨ ਘੁੰਮਦਾ, ਸਾਰਾ ਦਿਨ ਉਹਨੂੰ ਲੱਗਦਾ ਮੈਂ ਤੇ ਬੜਾ ਹੀ ਪੈਂਡਾ ਤੈਅ ਕਰ ਲਿਆ, ਮੈਂ ਤੇ ਚੱਲਦਾ ਰਿਹਾ ਵਾਂ। ਪਰ ਜਦੋਂ ਕਿਤੇ ਅੱਖਾਂ ਤੋਂ ਪੱਟੀ ਹਟਾਈ ਗਈ ਤੇ ਕੀ ਵੇਖਦਾ, ਮੈਂ ਤੇ ਜਿੱਥੋਂ ਸ਼ੁਰੂ ਹੋਇਆ ਉੱਥੇ ਦਾ ਉੱਥੇ ਹੀ ਖੜੋਤਾ ਵਾਂ। ਉਹ ਸਾਡੇ ਨਾਲ ਨਾ ਇਹ ਹੋਵੇ। ਨਿਤਨੇਮ ਕਰੋ ਡਟ ਡਟ ਕੇ, ਬਾਣੀ ਪੜੋ ਡਟ ਡਟ ਕੇ। ਮੈਂ ਇਸ ਚੀਜ਼ ਦੇ ਉਲਟ ਨਹੀਂ, ਮੈਂ ਤੇ ਕਹਿੰਦਾ ਆਪ ਪੜੋ ਬਾਣੀ, ਪਰ ਮੇਰੀ ਇੱਕ ਬੇਨਤੀ ਏ, ਕਿਤੇ ਕਿਤੇ ਇੱਕ ਪਾਠ ਇਦਾਂ ਦਾ ਵੀ ਕਰ ਲਿਆ ਕਰੋ, ਜਿਹੜਾ ਪਾਠ ਜੋ ਕਹਿ ਰਿਹਾ ਨਾ ਉਹ ਸਕੈਨ ਕਰੋ, ਮੈਂ ਕਿੰਨਾ ਕੇ ਪਾਠ ਨੂੰ ਮੰਨਿਆ। ਕਿਤੇ ਉਹ ਹਿਸਾਬ ਤੇ ਨਹੀਂ ਬਣ ਗਿਆ, ਲਿਖ ਲਿਖ ਪੜਿਆ, ਤੇਤਾ ਕੜਿਆ ਹੈ ਜੀ, ਕੜੀ ਜਾ ਰਹੇ ਆ ਬਸ। ਮੈਂ ਕੀਤੇ, ਮੈਂ ਨਿਤਨੇਮ ਕੀਤਾ, ਮੈਂ ਦਰਬਾਰ ਸਾਹਿਬ ਜਾਣਾ, ਮੈਂ ਸ਼ਹੀਦਾਂ ਜਾਣਾ, ਮੈਂ ਇੱਥੇ ਆ ਕੇ ਹਾਜ਼ਰੀਆਂ ਭਰਦਾ, ਮੈਂ 6-6 ਘੰਟੇ ਚੁਪਹਿਰੇ ਕੱਟਦਾ। ਜਿੰਨੀ ਤੂੰ ਬਾਣੀ ਪੜੀ ਓਨੀ ਤੂੰ ਮੈਂ ਅੰਦਰ ਚੜਾ ਲਈ। ਫਿਰ ਫਾਇਦਾ ਕੀ ਹੋਇਆ? ਇੱਕ ਪਾਸੇ ਭਾਂਡਾ ਭਰਿਆ, ਦੂਜੇ ਪਾਸੇ ਸਾਰਾ ਦਾ ਸਾਰਾ ਡੋਲ ਦਿੱਤਾ। ਥੋੜੀ ਪੜ ਲੈ। ਹੁਣ ਕਈ ਵਾਰੀ ਕਹਿੰਦੇ ਨਾ, 2 ਰੋਟੀਆਂ ਦੀ ਭੁੱਖ ਹੋਵੇ 1.5 ਖਾਓ, 3 ਖਾਓਗੇ ਤੇ ਬਦਹਜ਼ਮੀ ਹੋਏਗੀ ਨਾ। ਸੱਚੀ ਗੱਲ ਹੈ ਨਾ। 6-6 ਘੰਟੇ 8-8 ਘੰਟੇ ਨਿਤਨੇਮ ਕਰਨਾ ਗੁਨਾਹ ਨਹੀਂ। ਜੇ ਪਚਦਾ ਇਸ ਤੋਂ ਵੱਧ ਕਰੋ, ਪਚਦਾ ਹੈ ਨਾ, ਇਸ ਤੋਂ ਵੱਧ ਬਾਣੀ ਪੜੋ। 31 ਪਾਠ ਜਪਜੀ ਸਾਹਿਬ ਦੇ ਕੀਤੇ, 51 ਕਰ ਲੈ ਰੋਜ਼ ਦੇ, ਜੇ ਪਚਦੇ ਨੇ। ਤੇ ਜੇ ਨਹੀਂ ਪਚਦੇ ਨਾ, ਪਾਚਨ ਸ਼ਕਤੀ ਤੇਰੀ ਕਮਜ਼ੋਰ ਏ। ਉਹ ਪਿਆਰਿਆ, 31 ਦੀਆਂ ਥਾਵਾਂ ਤੇ 5 ਹੀ ਕਰ, ਪਰ ਉਹਨਾਂ ਨੂੰ ਪਚਾ। ਕਿ ਬਾਣੀ ਮੈਨੂੰ ਕਹਿੰਦੀ ਕਿ ਉਹਨੂੰ ਮੈਂ ਕਮਾਉਣਾ, ਉਹਨੂੰ ਅਮਲੀ ਜਾਮਾ ਪਹਿਨਾਉਣਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪਣੇ ਵਿਚਾਰਾਂ ਨੂੰ ਜ਼ਰੂਰ ਸਕੈਨ ਕਰਿਆ ਕਰੋ। ਅਸੀਂ ਸਕੈਨ ਨਹੀਂ ਕਰਦੇ, ਤਾਂ ਹੀ ਫਿਰ ਉਹ ਹਿਸਾਬ ਹੁੰਦਾ ਕੋਲੂ ਦੇ ਬੈਲ ਵਾਂਗੂ। 20 ਸਾਲ ਪਹਿਲੇ ਜਿੱਥੇ ਜੀਵਨ ਸ਼ੁਰੂ ਹੋਇਆ ਉੱਥੇ ਦੇ ਉੱਥੇ ਖੜੋਤੇ। ਤਰੱਕੀ ਹੋਈ ਕੱਖ ਨਹੀਂ। ਕਿਉਂ ਨਹੀਂ ਹੋਈ? ਕਿਉਂਕਿ ਤੂੰ ਪਿੱਠ ਪਿੱਛੇ ਗੱਲਾਂ ਕਰਦਾ ਹੈ। ਤੇ ਸੱਚੀ ਗੱਲ, ਜਿਹੜਾ ਪਿੱਛੇ ਗੱਲਾਂ ਕਰਦਾ ਹੈ ਨਾ, ਬਾਬਾ ਦੀਪ ਸਿੰਘ ਉਹਨੂੰ ਹਮੇਸ਼ਾ ਪਿੱਛੇ ਹੀ ਰੱਖਦਾ ਜੀ। ਉਹ ਨਹੀਂ ਭਾਈ, ਆ ਮਰਦ ਬਣੀਏ, ਮਰਦ। ਮਰਦ ਇਹ ਨਹੀਂ ਹੁੰਦਾ ਕਿ ਪਿੱਛੇ ਬੋਲੀ ਜਾਓ, ਪਿੱਛੇ ਬੋਲੀ ਚੱਲੋ, ਪਿੱਛੇ ਆ ਕਰੀ ਚੱਲੋ। ਮਰਦ ਤੇ ਉਹ, ਜੇ ਤੇਰੇ ਅੰਦਰ ਕੋਈ ਗੱਲ ਆ ਗਈ, ਜਿਹਦੇ ਪ੍ਰਤੀ ਆਈ, ਉਹਨੂੰ ਸਾਹਮਣੇ ਬਿਠਾਓ, ਉਹਦੇ ਨਾਲ ਵਿਚਾਰ ਕਰ ਲੈ। ਗੁਰਮੁਖਾ, ਤੇਰੇ ਪ੍ਰਤੀ ਮੇਰੇ ਅੰਦਰ ਇਹ ਸੋਚ ਆਈ ਹੈ, ਹੋ ਸਕਦਾ ਮੈਂ ਗਲਤ ਹੋਵਾਂ, ਜਿੱਥੇ ਮੈਂ ਗਲਤ ਹੋਵਾਂ ਮੈਨੂੰ ਟੋਕ ਦੇਵੀਂ, ਤੇ ਜਿੱਥੇ ਤੇਰੇ ਅੰਦਰ ਕੋਈ ਕਮੀ ਹੋਵੇ ਉਹਨੂੰ ਸੁਧਾਰ ਲਵੇਂ। ਹੈ ਜੀ, ਗੱਲ ਏਦਾਂ ਬਹਿ ਕੇ ਕਰ ਲੈ। ਵਿਚਾਰਾਂ ਨੂੰ ਸਕੈਨ ਕਰ, ਸਕੈਨ। ਅਸੀਂ ਸਕੈਨਿੰਗ ਨਹੀਂ ਕਰਦੇ। ਤੇ ਫਿਰ ਹੁੰਦਾ ਕੀ, ਬੰਦਾ ਕਹਿੰਦਾ ਮੈਂ ਬੜੀ ਤਰੱਕੀ ਕਰ ਲਈ, ਬੜੀ ਤਰੱਕੀ ਕਰ ਲਈ, ਬੜੀ ਤਰੱਕੀ ਕਰ ਲਈ, ਪਰ ਜਿੱਥੇ 30 ਸਾਲ ਪਹਿਲੇ ਚੱਲਿਆ, 20 ਸਾਲ ਪਹਿਲੇ ਚੱਲਿਆ, ਉੱਥੇ ਦਾ ਉੱਥੇ ਜੀਵਨ ਖੜਾ ਹੁੰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅਗਲੀ ਗੱਲ ਉਹੀ ਆਉਣ ਲੱਗੀ ਜੇ, ਜਿੰਨਾ ਪਚਦਾ ਉਹਨਾਂ ਕੰਮ ਕਰ, ਜਿੰਨਾ ਪਚਦਾ ਹੈ ਜੀ। ਤੂੰ ਕਿੰਨੀ ਕਿੰਨੀ ਬਾਣੀ ਪੜੀ, ਚੰਗੀ ਗੱਲ, ਗਲਤ ਗੱਲ ਨਹੀਂ। ਕਿਉਂਕਿ ਜਿਨ੍ਹਾਂ ਦੀ ਅਸੀਂ ਸੰਗਤ ਕਰਦੇ ਹਾਂ, ਬਾਬਾ ਦੀਪ ਸਿੰਘ ਜੀ ਦੀ, ਕਿੰਨੇ ਡਾਢੇ ਨੇਮ ਨੇ ਉਸ ਬਾਬੇ ਦੇ, ਮੁਕਾਬਲਾ ਹੈ ਹੀ ਕੋਈ ਨਹੀਂ ਨੇਮ ਦਾ। ਪਰ ਪਿਆਰਿਆ,
ਸੰਗਤ ਤੂੰ ਉਹਨਾਂ ਦੀ ਕਰੇ ਜਿਨ੍ਹਾਂ ਦੇ ਡਾਢੇ ਨੇਮ, ਤੇ ਉਹਨਾਂ ਨੇ ਨੇਮ ਵੀ ਕੀਤੇ ਤੇ ਨੇਮ ਨੂੰ ਸੰਭਾਲਿਆ ਵੀ। ਤੂੰ ਸੰਭਾਲ ਨਹੀਂ ਰਿਹਾ, ਸੰਭਾਲ ਨਹੀਂ ਰਿਹਾ, ਤੂੰ ਤੇ ਉਲਟੀਆਂ ਕਰਦਾ, ਉਲਟੀਆਂ, ਸੰਭਾਲ ਨਹੀਂ ਰਿਹਾ। ਉਹ ਤੂੰ ਇੱਕ ਕਦਮ ਹੀ ਪ੍ਰੇਮ ਦਾ ਵਧਾ ਦੇ, ਇੱਕ ਕਦਮ ਹੀ। ਅਗਲੀ ਗੱਲ ਉਹ ਆਉਣ ਲੱਗੀ ਜੇ, ਈਸ਼ਵਰ ਦੇ ਮਾਰਗ ਤੇ ਜਦੋਂ ਕੋਈ ਪ੍ਰੇਮਾ ਭਗਤੀ ਦੇ ਵਿੱਚ ਇੱਕ ਵੀ ਕਦਮ ਵਧਾਉਂਦਾ ਹੈ ਨਾ, ਇੱਕ ਵੀ ਕਦਮ, ਤੇ ਸੱਚੀ ਗੱਲ ਏ ਉਹ ਈਸ਼ਵਰ, ਉਹ ਪਰਮਾਤਮਾ, ਉਹ ਰੱਬ, ਉਹ ਗੋਡ, ਉਹ ਗੁਰੂ ਰਾਮਦਾਸ, ਉਹ ਬਾਬਾ ਦੀਪ ਸਿੰਘ, ਪਿਆਰਿਓ, ਉਸ ਬੰਦੇ ਨੂੰ ਸਹਾਰਾ ਦੇਣ ਵਾਸਤੇ ਕਈ ਕਰੋੜਾਂ ਕਦਮ ਅਗਾਂਹ ਹੋ ਕੇ ਉਹਦੀ ਬੌੜੀ ਕਰਨ ਲੱਗ ਪੈਂਦੇ ਨੇ। ਵਾਹਿਗੁਰੂ ਜੀ। ਬਾਬਾ ਵੇਖ ਲੈਂਦਾ, ਯਾਰ ਇਹ ਬੰਦਾ ਸੱਚਾ ਹੈ, ਉਹਨੂੰ ਤੇ ਸਭ ਦਾ ਪਤਾ। ਅਸੀਂ ਕਈਆਂ ਨੂੰ ਭੇਖ ਦਿਖਾਏ, ਜਗਤ ਕੋ ਲੋਕਨ ਕੋ ਬਸ ਕੀਨ, ਵਿਖਾਵੇ ਨਾਲ ਲੋਕਾਂ ਨੂੰ ਵਸ 'ਚ ਕਰ ਸਕਦੇ ਆ, ਪਰ ਉਹਨੇ ਤੇ ਪ੍ਰੇਮ ਨਾਲ ਵਸ 'ਚ ਆਉਣਾ ਜੇ, ਵਿਖਾਵੇ ਨਾਲ ਨਹੀਂ ਜੀ ਆਉਣਾ। ਹੈ ਜੀ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਉਹ ਨਹੀਂ ਏਦਾਂ ਮਿਲਣਾ ਜਿੰਨਾ ਮਰਜੀ ਵਾਹਿਗੁਰੂ 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 ਕਰੀ ਚੱਲੋ, ਮਿਲ ਜੂਗਾ। ਏਦਾਂ ਨਹੀਂ, ਪ੍ਰੇਮ ਨਾਲ ਤੂੰ ਇੱਕ ਵਾਰੀ ਕਹਿਤਾ ਨਾ, ਉਹਨੇ ਤੇਰੇ ਸਾਰੇ ਪਰਦੇ ਢੱਕ ਲੈਣੇ। ਹੈ ਜੀ, ਮੈਂ ਇਹ ਨਹੀਂ ਕਹਿੰਦਾ ਜ਼ਿਆਦਾ ਨਹੀਂ ਕਹਿਣਾ, ਗੱਲ ਕਿਤੇ ਗਲਤ ਨਾ ਲੈ ਜਿਓ, ਗੱਲ ਨੂੰ ਸਮਝਣ ਦਾ ਯਤਨ ਕਰਿਓ ਜਿਹੜੀ ਮੈਂ ਗੱਲ ਕਰਨੀ ਚਾਹ ਰਿਹਾ। ਪਿਆਰਿਓ, ਗੱਲ ਤੇ ਮੁੱਕਣੀ ਪ੍ਰੇਮ ਦੇ ਉੱਤੇ ਆ ਕੇ ਜੇ। ਤੇ ਸੱਚੀ ਗੱਲ ਹੈ, ਜਿਹੜਾ ਪ੍ਰੇਮ ਵਾਲਾ ਹਿਰਦਾ ਹੈ ਨਾ, ਉਹ ਕਦੀ ਵੀ ਇੱਕ ਦੂਜੇ ਦੀ ਨਿੰਦਿਆ ਵਿੱਚ ਨਹੀਂ ਪੈਂਦਾ, ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਿੱਚ ਨਹੀਂ ਪੈਂਦਾ। ਪ੍ਰੇਮ ਵਾਲਾ ਹਿਰਦਾ ਤੇ ਸਗੋਂ ਭਰਾਵਾਂ ਨੂੰ ਸਪੋਰਟ ਦਿੰਦਾ, ਉਹਨਾਂ ਦੀਆਂ ਲੱਤਾਂ ਨਹੀਂ ਖਿੱਚਦਾ। ਹੈ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਇਹੋ ਜਿਹੇ ਹਿਰਦੇ ਵਾਲੇ ਜਿਹੜੇ ਪ੍ਰੇਮਾ ਭਗਤੀ ਵਾਲੇ ਹੁੰਦੇ ਆ ਨਾ, ਉਹਨਾਂ ਨੂੰ ਲੈਣ ਵਾਸਤੇ ਗੁਰੂ ਰਾਮਦਾਸ ਜੀ ਅੱਗੇ ਖੜੇ ਹੁੰਦੇ ਨੇ, ਬਾਬਾ ਦੀਪ ਸਿੰਘ ਜੀ ਅੱਗੇ ਖੜੇ ਹੁੰਦੇ ਨੇ। ਲੋਕੀ ਕਹਿੰਦੇ ਮੈਂ ਇਹਦੇ ਰਾਹ ਬੰਦ ਕਰ ਦੇਣੇ ਨੇ ਸਾਰੇ, ਬਾਬਾ ਕਹਿੰਦਾ ਕੋਈ ਫਿਕਰ ਨਾ ਕਰ, ਸਾਰੇ ਰਾਹ ਬੰਦ ਕਰ ਦੇਣਗੇ ਨਾ, ਜਿੰਨੇ ਰਸਤੇ ਨੇ ਉਹ ਬੰਦ ਕਰ ਦੇਣਗੇ, ਕੋਈ ਫਿਕਰ ਕਰਨ ਦੀ ਲੋੜ ਨਹੀਂ। ਬੰਦ ਰਸਤਿਆਂ ਵਿੱਚੋਂ ਵੀ ਮੈਂ ਇੱਕ ਇਹੋ ਜਿਹਾ ਰਸਤਾ ਖੋਲ ਦਿਆਂਗਾ ਕਿ ਉਸ ਰਸਤੇ ਵੱਲ ਵੇਖ ਕੇ ਜਿਹੜੇ ਤੇਰੇ ਨਿੰਦਿਆ ਕਰਨ ਵਾਲੇ ਵੀ ਨੇ ਨਾ, ਇੱਕ ਦਿਨ ਆ ਕੇ ਤੇਰੇ ਪੈਰਾਂ ਤੇ ਢਹਿ ਪੈਣਗੇ। ਜੀ, ਬਸ ਪ੍ਰੇਮਾ ਭਗਤੀ ਦਾ ਮਾਰਗ ਨਾ ਛੱਡਿਓ, ਰਾਹ ਬੰਦ ਜਿੰਨੇ ਮਰਜ਼ੀ ਕਰਨ ਵਾਲੇ ਆ ਜਾਣ। ਮੈਂ ਇੱਕ ਦਿਨ ਰੈਣ ਸਬਾਈ ਸਮਾਗਮ 'ਚ ਵੀ ਬੇਨਤੀ ਕੀਤੀ ਸੀ, ਜਿਹੜੀਆਂ ਸੰਗਤਾਂ ਰੋਜ਼ 3 ਤੋਂ 4 ਜਾਂ ਰਾਤੀ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ ਜੁੜਦੀਆਂ, ਉਹਨਾਂ ਨੂੰ ਪਤਾ ਹੈ। ਮੈਂ ਇੱਕ ਦਿਨ ਕਿਹਾ ਸੀ, ਕਈ ਵਾਰੀ ਬੰਦਾ ਕਹਿੰਦਾ ਮੈਂ ਟੋਆ ਪੱਟਦਾ ਇਹਦੇ ਲਈ, ਇਹਨੇ ਤੇ ਹੁਣ ਡਿੱਗਣਾ। ਬੀਤਦੀਆਂ ਨੇ ਗੱਲਾਂ ਸਾਡੇ ਨਾਲ ਕਈ ਵਾਰੀ, ਮੈਂ ਤੇ ਇਹਦੇ ਲਈ ਟੋਆ ਪੱਟਦਾ, ਇਹਨੇ ਹੁਣ ਡਿੱਗਣਾ। ਪਰ ਉਹੋ ਹੀ ਬੰਦਾ ਜਦੋਂ ਕਹਿੰਦਾ ਨਾ, ਬਾਬਾ ਫਲਾਣੇ ਬੰਦੇ ਨੇ ਟੋਆ ਪੱਟਿਆ, ਮੇਰਾ ਉਹਦੇ ਨਾਲ ਵੈਰ ਤੇ ਹੈ ਕੋਈ ਨਹੀਂ, ਟੋਏ ਦੇ ਵਿੱਚ ਮੈਂ ਡਿੱਗਾ, ਜੇ ਮੈਂ ਚੱਲਾਂਗਾ ਡਿੱਗਾਂਗਾ ਹੀ ਡਿੱਗਾਂਗਾ, ਪਰ ਤੂੰ ਕਿਰਪਾ ਕਰ, ਹੁਣ ਮੇਰਾ ਬਲ ਨਹੀਂ ਤੇਰਾ ਬਲ ਵਰਤਣਾ ਹੀ। ਤੇ ਬਾਬਾ ਕਰਦਾ ਪਤਾ ਕੀ ਹੈ, ਬੰਦੇ ਨੇ ਪੁੱਟਿਆ ਟੋਆ ਪ੍ਰੇਮਾ ਭਗਤੀ ਵਾਲੇ ਨੂੰ ਡੇਗਣ ਦੇ ਲਈ, ਪਰ ਬਾਬੇ ਖੰਡੇ ਵਾਲੇ ਨੇ ਕੀਤਾ ਪਤਾ ਕੀ, ਉਸ ਪ੍ਰੇਮਾ ਭਗਤੀ ਵਾਲੇ ਨੂੰ ਫੜਿਆ ਤੇ ਆਪਣੇ ਹੱਥਾਂ ਦੇ ਨਾਲ ਟੋਏ ਤੋਂ ਪਾਰ ਖੜਾ ਕਰ ਦਿੱਤਾ। ਜੀ, ਉਹਨੇ ਆਪਣੀ ਹੋਂਦ ਦਾ ਹੋਰ ਅਹਿਸਾਸ ਦਿਵਾਤਾ, ਉਹ ਟੈਨਸ਼ਨ ਨਾ ਲੈ, ਉਹ ਟੋਆ ਪੱਟਣ ਵਾਲੇ ਵੱਡੇ ਨਹੀਂ, ਤੈਨੂੰ ਬਚਾਉਣ ਵਾਲਾ ਮੈਂ ਵੱਡਾ ਤੇਰੇ ਨਾਲ ਬੈਠਾ ਵਾਂ। ਹੈ ਜੀ, ਲਾ ਲਓ ਜ਼ੋਰ ਜਿੰਨਾ ਲਾਉਣਾ ਜੇ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਚੜ੍ਹਦੀ ਕਲਾ 'ਚ ਹੋ। ਹਾਂ, ਸਤਿ ਸ੍ਰੀ ਅਕਾਲ। ਹੁਣ ਅਗਲੀ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜ੍ਹਨਾ। ਸੁਣਿਓ, ਪਰਮੇਸ਼ਰ ਦੀ ਕਿਰਪਾ, ਅਸੀਂ ਕਈ ਵਾਰੀ ਕਹਿੰਦੇ ਮਹਾਰਾਜ ਜੀ ਕਿਰਪਾ ਕਰੋ, ਕਿਰਪਾ ਕਰੋ। ਕਿਰਪਾ ਦਾ ਮਤਲਬ ਇਹ ਨਹੀਂ ਹੁੰਦਾ ਸਾਡੇ ਜੀਵਨ ਦੇ ਵਿੱਚ ਦੁੱਖ ਨਹੀਂ ਆਉਣਗੇ। ਸੁਣਿਓ ਧਿਆਨ ਨਾਲ, ਕਿਰਪਾ ਦਾ ਮਤਲਬ ਇਹ ਨਹੀਂ ਕਿ ਸਾਡੇ ਜੀਵਨ ਦੇ ਵਿੱਚ, ਸਾਡੀ ਲਾਈਫ ਦੇ ਵਿੱਚ ਦੁੱਖ ਨਹੀਂ ਆਉਣਗੇ। ਪਿਆਰਿਓ, ਕਿਰਪਾ ਦਾ ਮਤਲਬ ਪਤਾ ਕੀ ਹੈ, ਜੇ ਦੁੱਖ ਆਏ ਤੁਹਾਨੂੰ ਦੁੱਖ ਦੁਖੀ ਨਹੀਂ ਕਰ ਪਾਉਣਗੇ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਉਹ ਦੁੱਖ ਦਾ ਸਮਾਂ ਕਦੋਂ ਲੰਘ ਜਾਏਗਾ ਇਹ ਪਤਾ ਵੀ ਨਹੀਂ ਲੱਗਣਾ। ਇਹ ਹੈ ਪਰਮੇਸ਼ਰ ਦੀ ਕਿਰਪਾ। ਦੁੱਖ ਤੈਨੂੰ ਡੁਲਾ ਨਹੀਂ ਪਾਉਣਗੇ, ਦੁੱਖ ਦੁਖੀ ਨਹੀਂ ਕਰ ਪਾਉਣਗੇ। ਪੜ੍ਹਦੇ ਆ, ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ। ਦੁੱਖ ਹੈ ਪਰ ਨਾ ਜਾਣੀਐ। ਦੁੱਖ ਆਇਆ ਪਰ ਪਿਆਰ ਵਾਲੇ ਉਹ ਕਹਿੰਦੇ ਕੋਈ ਨਹੀਂ,
ਮਾਲਕ ਜੀ ਇਹ ਜੇ ਦੁੱਖ ਦਾ ਸਮਾਂ ਵੀ ਆ ਗਿਆ, ਮੈਨੂੰ ਪਤਾ ਹੈ ਇਹਨੇ ਮੇਰੀ ਤੇਰੇ ਚਰਨਾਂ ਦੇ ਨਾਲ ਨੇੜਤਾ ਵਧਾ ਦੇਣੀ ਹੈ। ਹਾਂਜੀ, ਮੇਰੀ ਵਿਰੋਧਤਾ ਵੱਧ ਰਹੀ, ਕੋਈ ਨਹੀਂ, ਮੈਨੂੰ ਪਤਾ ਹੈ ਇਹ ਵਿਰੋਧਤਾ ਨੇ ਵੀ ਮੇਰੀ ਨੇੜਤਾ ਤੇਰੇ ਨਾਲ ਹੀ ਵਧਾਉਣੀ, ਕਿਉਂਕਿ ਮੇਰੀ ਯਾਰੀ ਤੇ ਹੈ ਹੀ ਤੇਰੇ ਨਾਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਦੁੱਖ ਵਿੱਚ ਦੁਖੀ ਨਾ ਹੋਣਾ ਇਹ ਵੱਡੀ ਕਿਰਪਾ ਹੁੰਦੀ ਹੈ। ਹੁਣ ਕੋਈ ਮਹਾਂਪੁਰਖੇ ਦੱਸੋ ਸਰੀਰਕ ਤੌਰ ਤੇ ਢਿੱਲੇ ਨਹੀਂ ਹੁੰਦੇ? ਕਿੰਨੀਆਂ ਕਿੰਨੀਆਂ ਬਿਮਾਰੀਆਂ ਆ ਜਾਂਦੀਆਂ ਕਈ ਵਾਰੀ। ਤੁਸੀਂ ਕਹੋ ਜੀ ਇਹ ਤੇ ਨਾਮ ਜਪਦੇ, ਇਹ ਕਿਉਂ ਢਿੱਲੇ ਹੋ ਗਏ? ਨਹੀਂ, ਇਹ ਤੇ ਸਰੀਰ ਏ, ਸਰੀਰ ਦਾ ਧਰਮ ਏ, ਦੁੱਖ ਸੁੱਖ ਇਹਦੇ ਉੱਤੇ ਆਉਂਦੇ ਹੀ ਆਉਂਦੇ ਨੇ। ਪਰ ਅਸਲੀਅਤ ਵਿੱਚ ਕਿਰਪਾ ਕੀ? ਦੁੱਖ ਵਿੱਚ ਬੰਦਾ ਹੁਣ ਹਾਏ ਹਾਏ ਨਹੀਂ ਕਰਦਾ, ਦੁੱਖ ਵਿੱਚ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ। ਆਹ ਕਿਰਪਾ ਹੈ। ਇੱਕ ਹਿੰਦੂ ਧਰਮ ਦੇ ਮਹਾਂਪੁਰਸ਼ ਨੇ, ਔਰਤ ਨੇ, ਮੈਨੂੰ ਬੱਚਿਆਂ ਵਾਂਗੂ ਪਿਆਰ ਕਰਦੇ, ਬਹੁਤ ਲਾਡ ਲਡਾਉਂਦੇ ਨੇ। ਇੱਕ ਦਿਨ ਉਹਨਾਂ ਨੇ ਬਚਨ ਸੁਣਾਇਆ, ਕਹਿੰਦੇ ਸਾਡੇ ਮਹਾਂਪੁਰਖ, ਉਹ ਵੀ ਅੱਗੋਂ ਔਰਤ, ਕਹਿੰਦੇ ਜਿਨ੍ਹਾਂ ਨੂੰ ਅਸੀਂ ਗੁਰੂ ਧਾਰਿਆ, ਮਹਾਂਪੁਰਖ ਨੇ ਸਾਡੇ ਵਿੱਚ ਤੇ ਗੁਰੂਆਂ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਨੇ। ਹਿੰਦੂ ਧਰਮ 'ਚ ਸਰੀਰ ਨੂੰ ਵੀ ਗੁਰੂ ਧਾਰਨ ਕਰ ਲੈਂਦੇ। ਆਪਣਾ ਆਪਣਾ ਚਲੋ ਹਰੇਕ ਦਾ ਅਸੂਲ ਏ, ਕਿਸੇ ਤੇ ਕਟਾਕਸ਼ ਨਹੀਂ, ਕਿਸੇ ਤੇ ਕਿੰਤੂ ਪਰੰਤੂ ਨਹੀਂ। ਜਿਹਦੇ ਜਿਹੜੇ ਅਸੂਲ ਨੇ ਧਰਮ ਮੁਤਾਬਕ ਬਣੇ ਨੇ, ਤੁਮੇ ਤੁਮਾਰਾ ਖੂਬ ਹਮੇ ਹਮਾਰਾ ਖੂਬ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਸੁਣਿਓ, ਉਹ ਕਹਿੰਦੇ ਇੱਕ ਦਿਨ ਸਾਨੂੰ ਸਾਡੇ ਮਹਾਂਪੁਰਖਾਂ ਦਾ ਸੁਣਿਆ ਆਇਆ ਕਿ ਤਬੀਅਤ ਬਹੁਤ ਜ਼ਿਆਦਾ ਢਿੱਲੀ, ਆ ਕੇ ਮਿਲੋ। ਕਹਿੰਦੇ ਮੈਂ ਗਈ ਪਤਾ ਲੈਣ ਵਾਸਤੇ। ਜਦੋਂ ਗਈ ਉਹਨਾਂ ਦਾ ਪਤਾ ਲੈਣ, ਤੇ ਕਹਿੰਦੇ ਇੰਨੀ ਜ਼ਿਆਦਾ ਤਬੀਅਤ ਢਿੱਲੀ, ਹਸਪੀਟਲ ਦੇ ਵਿੱਚ ਐਡਮਿਟ ਨੇ। ਖੂਨ ਵੀ ਥੋੜੀ ਦੇਰ ਪਹਿਲੇ ਚੜ ਕੇ ਹਟਿਆ, ਕਿਤੇ ਗਲੂਕੋਸ ਚੜਦਾ, ਕਿਤੇ ECG ਹੋ ਰਹੀ ਹੈ, ਕਿਤੇ ਹਾਰਟ ਅਟੈਕ ਹੋਇਆ ਉਹ ਇਲਾਜ ਹੋ ਰਿਹਾ, ਕਿਤੇ ਬਲੱਡ ਪ੍ਰੈਸ਼ਰ ਦਾ ਇਲਾਜ ਹੋ ਰਿਹਾ। ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਮਹਾਂਪੁਰਖਾਂ ਨੂੰ ਲੱਗੀਆਂ। ਏਡੀ ਸਰੀਰ ਦੀ ਬੁਰੀ ਹਾਲਤ, ਕਹਿੰਦੇ ਸਰੀਰ ਦਾ ਸਾਰਾ ਕਿਰਿਆ ਕਰਮ, ਲੈਟਰਿਨ ਬਾਥਰੂਮ ਸਭ ਕੁਝ ਨਾ ਬੈੱਡ ਦੇ ਉੱਤੇ ਹੋ ਰਿਹਾ। ਕਹਿੰਦੇ ਮੈਂ ਬੜੇ ਮਹਿਸੂਸੇ ਜੇ ਮੂੰਹ ਨਾਲ ਕਿਹਾ, ਮਹਾਂਪੁਰਖੋ ਵੇਖੋ ਤੁਹਾਡੇ ਤੇ ਕਿੰਨਾ ਔਖਾ ਸਮਾਂ ਆ ਗਿਆ, ਕਿੱਡਾ ਕਸ਼ਟਦਾਇਕ ਸਮਾਂ ਆ ਗਿਆ ਕਿ ਸਾਰਾ ਸਰੀਰ ਦਾ ਕਿਰਿਆ ਕਰਮ ਬੈੱਡ ਦੇ ਉੱਤੇ ਹੋ ਰਿਹਾ, ਇੰਨਾ ਕਸ਼ਟ। ਤੇ ਕਹਿੰਦੇ ਅੱਗੋਂ ਮਹਾਂਪੁਰਖ ਹੱਸ ਪਏ, ਕਹਿੰਦੇ ਪੁੱਤਰ ਕਸ਼ਟ ਕਾਹਦਾ ਆਇਆ, ਦੁੱਖ ਕਾਹਦਾ ਆਇਆ? ਕਹਿੰਦੀ ਇਹ ਦੁੱਖ ਹੀ ਹੈ, ਸਭ ਕੁਝ ਬੈੱਡ ਦੇ ਉੱਤੇ ਹੋ ਰਿਹਾ। ਕਹਿੰਦੇ ਨਹੀਂ, ਧਿਆਨ ਨਾਲ ਵੇਖ, ਇਹ ਦੁੱਖ ਨਹੀਂ ਆਇਆ, ਪਰਮੇਸ਼ਰ ਨੇ ਸਗੋਂ ਦੁਬਾਰਾ ਮੈਨੂੰ ਬੱਚਾ ਹੀ ਬਣਾ ਦਿੱਤਾ ਹੈ। ਬੱਚਾ ਹੀ ਹੁੰਦਾ ਨਾ ਜਿਹੜਾ ਸਭ ਕੁਝ ਬੈੱਡ ਦੇ ਉੱਤੇ ਕਰਦਾ ਹੈ। ਕਹਿੰਦੇ ਪਰਮੇਸ਼ਰ ਨੇ ਮੈਨੂੰ ਦੁਬਾਰਾ ਬੱਚਾ ਬਣਾਤਾ ਹੈ। ਕਹਿੰਦੇ ਅਸਲੀਅਤ 'ਚ ਦੁੱਖ ਨਹੀਂ ਆਇਆ। ਪਰਮੇਸ਼ਰ ਕਹਿੰਦਾ ਉਦਾਂ ਖਲੇਰੇ ਮੁੱਕਣੇ ਨਹੀਂ, ਮਿਲਣ ਵਾਲਿਆਂ ਦੀਆਂ ਲਾਈਨਾਂ ਉਹ ਟੁੱਟਣੀਆਂ ਨਹੀਂ। ਕੋਈ ਦੁੱਖ ਲੈ ਕੇ ਆ ਜਾਂਦਾ, ਕੋਈ ਪਰੇਸ਼ਾਨੀ ਲੈ ਕੇ ਆ ਜਾਂਦਾ। ਕਹਿੰਦੇ ਇਹ ਮਿਲਣ ਵਾਲਾ ਕੰਮ ਇਦਾਂ ਰੁਝੇਵੇਂ ਖਤਮ ਨਹੀਂ ਹੋਣੇ। ਕਹਿੰਦੇ ਅਸਲੀਅਤ 'ਚ ਪਰਮੇਸ਼ਰ ਨੇ ਮੈਨੂੰ ਦੁੱਖ ਨਹੀਂ ਦਿੱਤਾ, ਇਹ ਸਮਾਂ ਦੇਤਾ ਕਿ ਹੁਣ ਤੂੰ ਬੈੱਡ ਦੇ ਉੱਤੇ ਇਕਾਂਤ ਵਿੱਚ ਲੰਮੇ ਪੈ ਜਾ ਤੇ ਜਿੰਨਾ ਮੈਨੂੰ ਯਾਦ ਕਰ ਸਕਦੀ ਹੈ ਕਰ ਲੈ। ਹੈ ਜੀ, ਵੇਖੋ ਆਮ ਬੰਦਾ ਦੁੱਖ ਵਿੱਚ ਕਹਿੰਦਾ ਹਾਏ ਮਰ ਗਿਆ, ਹਾਏ ਲੁੱਟਿਆ ਗਿਆ, ਮੇਰਾ ਤੇ ਰਿਹਾ ਹੀ ਕੱਖ ਨਹੀਂ। ਆਮ ਬੰਦਾ ਹਾਏ ਹਾਏ ਕਰਦਾ, ਪਰ ਜਿਹੜੀ ਗੁਰਮੁਖ ਆਤਮਾ ਉਹਨਾਂ ਹੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪੈਂਦੀ ਹੈ। ਹੈ ਜੀ, ਸ਼ੁਕਰ ਹੈ ਦਾਤਿਆ ਕੀਤਿਆਂ ਦੁੱਖ ਭੁੱਖ ਸੱਦ ਮਾਰ। ਉਹ ਕਈਆਂ ਨੂੰ ਦੁੱਖ ਤੇ ਭੁੱਖ ਦੇ ਕੇ ਆਪਣੇ ਕੋਲ ਸੱਦ ਮਾਰ ਲੈਂਦਾ, ਆਵਾਜ਼ ਮਾਰ ਲੈ, ਆ ਮੇਰੇ ਪੁੱਤਰਾ ਆ ਜਾ ਮੇਰੇ ਕੋਲ। ਇਹ ਘਬਰਾਉਣਾ ਨਹੀਂ, ਤੇ ਨਾਲ ਇਹ ਅਰਦਾਸ ਵੀ ਕਰਨੀ, ਬਾਪੂ ਪਰਚਾ ਨਾ ਪਾਵੇ, ਪਰਚਿਆਂ ਚੋਂ ਫੇਲ ਸੀ, ਫੇਲ ਖਾਂ, ਫੇਲ ਹੀ ਰਹਿਣਾ ਹੈ। ਬਾਬਾ ਨੰਦ ਸਿੰਘ ਸਾਹਿਬ ਤੇ ਇੱਥੋਂ ਤੱਕ ਬਚਨ ਕਰਦੇ ਸੀ, ਬਾਬਾ ਜੀ ਇਮਤਿਹਾਨ ਤੇ ਲਓ ਉਹਦਾ ਜਿਹੜਾ ਕੋਈ ਕੁਝ ਪੜ੍ਹਿਆ ਲਿਖਿਆ ਹੋਵੇ, ਅਸੀਂ ਤੇ ਪਹਿਲੇ ਫੇਲ ਹਾਂ। ਪਰ ਜ਼ਿੰਦਗੀ ਵਿੱਚ ਜੇ ਨਿੱਕੇ ਮੋਟੇ ਕੋਈ ਦੁੱਖ ਆਉਂਦੇ ਨੇ ਨਾ, ਕਦੀ ਨੋਟ ਕਰਨਾ, ਉਹਨਾਂ ਦੁੱਖਾਂ ਦੇ ਵਿੱਚ ਕੋਈ ਨਾ ਕੋਈ ਸੁੱਖ ਜ਼ਰੂਰ ਛੁਪਿਆ ਹੁੰਦਾ, ਜ਼ਰੂਰ ਛੁਪਿਆ ਹੋਏਗਾ। ਅਸੀਂ ਕਈ ਵਾਰੀ ਨਿਤਨੇਮ ਨਹੀਂ ਕਰਦੇ, ਪਰ ਕਸ਼ਟ ਆਇਆ ਨਿਤਨੇਮ ਸ਼ੁਰੂ ਹੋ ਗਿਆ। ਕਦੀ ਬਾਣੀ ਨਹੀਂ ਪੜ੍ਹੀ ਹੁੰਦੀ, ਕਸ਼ਟ ਆਇਆ ਚੁਪਹਿਰੇ ਸ਼ੁਰੂ ਕਰਤੇ। ਹੈ ਜੀ, ਕਦੀ ਅਸੀਂ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਹੁੰਦਾ ਕਈਆਂ ਨੇ, ਜਦੋਂ ਕਸ਼ਟ ਆਇਆ ਅੰਮ੍ਰਿਤ ਵੇਲਾ ਬਣ ਗਿਆ। ਉਹ ਕਸ਼ਟ ਆਇਆ ਦੁੱਖ ਸੀ ਕਿ ਸੁੱਖ ਸੀ? ਉਹ ਤੇ ਸੁੱਖ ਸੀ ਜਿਹੜਾ ਗੁਰੂ ਰਾਮਦਾਸ ਦੇ ਨੇੜੇ ਲੈ ਗਿਆ। ਹੈ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਰਮੇਸ਼ਰ ਦੀ ਅਸਲੀ ਕਿਰਪਾ ਹੈ ਹੀ ਇਹ ਨਹੀਂ ਕਿ ਦੁੱਖ ਨਹੀਂ ਆਉਣਗੇ, ਦੁੱਖ ਆਉਣਗੇ, ਪਰ ਦੁੱਖਾਂ ਵਿੱਚ ਵੀ ਤੂੰ ਦੁਖੀ ਨਹੀਂ ਹੋਏਗਾ। ਆਓ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛੀਏ, ਮਹਾਰਾਜ ਤੁਸੀਂ ਕੀ ਕਹਿੰਦੇ ਇਹਦੇ ਬਾਰੇ? ਵੇਖੋ ਸਾਡੇ ਲਈ ਸਭ ਤੋਂ ਵੱਡੇ ਸਪੀਕਰ ਨੇ, ਮੋਟੀਵੇਟ ਕਰਨ ਵਾਲੇ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਕਦੀ ਨੋਟ ਕਰੋ,
एडी हिम्मत मिल जाती जदों कहने आ ना धन गुरु गोबिंद सिंह साहिब जी, कहो सारे गोबिंद सिंह साहिब जी, फिर कहो धन गुरु गोबिंद सिंह साहिब जी। एडी हिम्मत मिल जाती, महाराज दा नाम सुन के इन्नी चढ़दी कला अंदर आ जाती। महाराज कहंदे आ दसदा पुत्रा, मेरा वो वेला याद कर जदों आनंदपुर साहिब दा आप अस्थान वो किहड़ा बनिया होया, ਉਹਦੇ ਵਿੱਚ मैं रहना आप है जी। 2.5 ਲੱਖ ਦੀ ਉਸ ਸਮੇਂ ਦੀ ਕਲਗੀ ਲਾਉਣਾ ਦਸਤਾਰ ਤੇ, ਕਿੱਡਾ ਕੀਮਤੀ ਲੱਖਾਂ ਦਾ ਪ੍ਰਸ਼ਾਦੀ ਖਾਚੀ ਮੇਰੇ ਅੱਗੇ ਚੌਰ ਚਲਾਉਂਦਾ, ਜਿੱਧਰ ਮੈਂ ਜਾਣਾ ਮਸ਼ਾਲ ਸੁੰਡ 'ਚ ਲੈ ਕੇ ਤੁਰਦਾ, ਮੈਨੂੰ ਚੌਰ ਵੀ ਚਲਾਉਂਦਾ। ਚੰਦਨ ਦੀ ਚੌਂਕੀ ਲੱਖਾਂ ਰੁਪਈਆਂ ਦੀ, ਉਹਦੇ ਉੱਤੇ ਮੈਂ ਕਦਮ ਰੱਖਣ ਤੋਂ ਬਾਅਦ ਜ਼ਮੀਨ ਦੇ ਉੱਤੇ ਕਦਮ ਰੱਖਦਾ ਵਾਂ, ਹੈ ਜੀ। ਮਹਾਰਾਜ ਕਹਿੰਦੇ ਉਦੋਂ ਵੀ ਆਨੰਦ, ਤੇ ਜਦੋਂ ਕਿਤੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ, ਨਾ ਪੈਰਾਂ ਵਿੱਚ ਜੋੜ ਹੈ ਜੀ, ਨਾ ਨੀਲਾ ਘੋੜਾ ਹੈ, ਨਾ ਹੱਥ ਵਿੱਚ ਬਾਜ ਹੈ, ਨਾ ਸਿਰ ਤੇ ਤਾਜ ਹੈ, ਉਦੋਂ ਵੀ ਮੈਂ ਕੋਈ ਦੁਖੀ ਨਹੀਂ ਹੋਇਆ। ਆਨੰਦਪੁਰ ਸਾਹਿਬ ਦੇ ਅੰਦਰ ਵੀ ਮੈਂ ਖੇੜੇ ਵਿੱਚ ਹਾਂ, ਤੇ ਜਦੋਂ ਆਨੰਦਪੁਰ ਸਾਹਿਬ ਛੱਡਿਆ, ਮਾਛੀਵਾੜੇ ਦੇ ਜੰਗਲਾਂ 'ਚ ਢੀਮ ਦਾ ਸਰਾਣਾ ਲਿਆ, ਪੈਰਾਂ ਵਿੱਚ ਕੰਡੇ ਚੁਬੇ ਹੋਏ ਨੇ, ਤੇ ਉਸ ਵੇਲੇ ਵੀ ਉਹ ਦੁੱਖ ਮੈਨੂੰ ਡੁਲਾ ਨਹੀਂ ਸਕੇ। ਉਸ ਵੇਲੇ ਵੀ ਮੈਂ ਇੰਨੀ ਗੱਲ ਹੀ ਕਹਿ ਰਿਹਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਗੱਲ ਤੇ ਆਏ ਨਿੱਕੀ ਜੀ ਘੁੰਡੀ, ਜਿੰਨੇ ਵੀ ਸਮਝ ਲਈ ਨਾ ਆ ਵਾਲੀ, ਫਿਰ ਤਾਨੇ ਮੇਣੇ ਖਤਮ ਹੋ ਜਾਣਗੇ ਉਹਦੀ ਲਾਈਫ ਚੋਂ। ਮਹਾਰਾਜ ਜੋ ਕਰ ਰਹੇ ਆ ਮੇਰੇ ਭਲੇ ਲਈ ਕਰ ਰਹੇ ਆ, ਜੋ ਤੂੰ ਕਰ ਰਹੇ ਆ ਮੇਰੇ ਭਲੇ ਲਈ ਕਰ ਰਹੇ ਆ, ਭਲੇ ਲਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇੱਕ ਭੈਣ ਮੈਨੂੰ ਮਿਲੀ, ਮੇਰਾ ਖਿਆਲ ਦਿੱਲੀ ਦੀ ਗੱਲ ਹੈ, 60 ਕੇ 65 ਸਾਲ ਦੀ ਉਹਨਾਂ ਦੀ ਉਮਰ, ਤੇ ਮੈਨੂੰ ਕਹਿੰਦੇ ਪੁੱਤਰ ਜੀ ਮੇਰੇ ਨਾ ਗੋਡੇ ਬੜੇ ਦਰਦ ਹੁੰਦੇ ਨੇ, ਅਰਦਾਸ ਕਰੋ। ਤੇ ਮੈਂ ਹੱਸ ਕੇ ਕਹਿਤਾ, ਮੈਂ ਕਿਹਾ ਮਾਤਾ ਮਾਡਲ ਪੁਰਾਣਾ ਹੋ ਜੇ ਨਾ ਨੁਕਸ ਪੈ ਹੀ ਜਾਂਦੇ ਨੇ, ਇਹ 'ਚ ਘਬਰਾਉਣ ਵਾਲੀ ਕਿਹੜੀ ਗੱਲ ਹੈ, ਹੈ ਜੀ। ਮਾਡਲ ਪੁਰਾਣਾ ਹੋ ਜੇ ਤੇ ਨੁਕਸ ਨਕਸ ਪੈ ਹੀ ਜਾਂਦੇ, ਅੱਜ ਕੱਲ੍ਹ ਦੇ ਨਵੇਂ ਮਾਡਲਾਂ 'ਚ ਵੀ ਪਈ ਜਾਂਦੇ ਨੇ। ਬੱਚੇ ਦਾ ਜਨਮ ਹੁੰਦਾ, ਕਈ ਵਾਰੀ ਕਿੰਨੇ ਕਸ਼ਟ ਆ ਜਾਂਦੇ, ਨਿੱਕੇ ਨਿੱਕੇ ਬੱਚਿਆਂ ਨੂੰ ਕਈ ਵਾਰੀ ਕਈ ਕੁਝ ਹੋ ਜਾਂਦਾ। ਮੈਂ ਕਿਹਾ ਤੁਹਾਡਾ ਮਾਡਲ ਪੁਰਾਣਾ ਹੈ, ਜੇ ਥੋੜਾ ਬਹੁਤਾ ਕਸ਼ਟ ਆਈ ਗਏ 'ਚ ਦੁਖੀ ਹੋਣ ਦੀ ਕਿਹੜੀ ਗੱਲ। ਕਹਿੰਦੇ ਨਹੀਂ ਪੁੱਤਰ ਫਿਰ ਵੀ ਗੋਡਿਆਂ ਦਾ ਕੰਮ ਹੈ, ਕੀ ਕਰਿਆ ਕਰਾਂ। ਮੈਂ ਕਿਹਾ ਮਾਤਾ ਗੱਲ ਦਾ ਜਵਾਬ ਦੇ। ਕਹਿੰਦੀ ਦੱਸੋ। ਮੈਂ ਕਿਹਾ ਜਦੋਂ ਦੇ ਗੋਡਿਆਂ 'ਚ ਦਰਦ ਹੋਣੀ ਸ਼ੁਰੂ ਹੋਈ, ਉਦੋਂ ਦਾ ਕੰਮ ਕਰ ਤੁਸੀਂ ਤੇ ਨਹੀਂ ਕਰਦੇ। ਕਹਿੰਦੀ ਨਹੀਂ ਬਾਬੇ ਦੀ ਮਿਹਰ, ਨੂੰਹਾਂ ਬੜੀਆਂ ਚੰਗੀਆਂ, ਸਾਰਾ ਕੰਮ ਕਰ ਉਹੀ ਕਰਦੀਆਂ। ਮੈਂ ਕਿਹਾ ਅੱਛਾ, ਆਏ ਗਏ ਪ੍ਰਾਹੁਣਿਆਂ ਨੂੰ ਕੌਣ ਵੇਖਦਾ। ਕਹਿੰਦੇ ਬੱਚੇ ਮੇਰੇ ਬੜੇ ਹੀ ਚੰਗੇ ਨੇ, ਪੁੱਤਰ ਚੰਗੇ, ਧੀਆਂ ਚੰਗੀਆਂ ਨੇ, ਨੂੰਹਾਂ ਚੰਗੀਆਂ ਕੁਦਰਤੀ ਮਿਲੀਆਂ, ਸਭ ਕੁਝ ਉਹ ਅਟੈਂਡ ਕਰ ਲੈਂਦੀਆਂ। ਮੈਂ ਕਿਹਾ ਬਾਜ਼ਾਰੋਂ ਕੋਈ ਸਬਜ਼ੀ ਭਾਜੀ, ਕਹਿੰਦੇ ਬੱਚੇ ਲਿਆਉਂਦੇ ਨੇ, ਸਭ ਕੁਝ ਉਹੀ ਕਰਦੇ। ਮੈਂ ਕਿਹਾ ਤੁਸੀਂ ਕੀ ਕਰਦੇ ਹੋ। ਕਹਿੰਦੇ ਮੈਂ ਤੇ ਬਸ ਬੈੱਡ ਦੇ ਉੱਤੇ ਬੈਠੀ ਰਹਿੰਦੀ ਆ, ਕਦੀ ਟੀਵੀ ਲਾ ਲਿਆ, ਕਦੀ ਬਸ ਨੋਕ ਝੋਕ ਕਰ ਲਈ ਨੂੰਹਾਂ ਨਾਲ, ਤੁਸੀਂ ਇਦਾਂ ਨਹੀਂ ਕੀਤਾ, ਤੁਸੀਂ ਇਦਾਂ। ਮੈਂ ਕਿਹਾ ਨਹੀਂ ਮਾਂ, ਇਹ ਨਹੀਂ ਕਰਨਾ, ਸਗੋਂ ਧਿਆਨ ਨਾਲ ਸੋਚੋ, ਤੁਹਾਡੇ ਗੋਡਿਆਂ 'ਚ ਦਰਦ ਸ਼ੁਰੂ ਨਹੀਂ ਹੋਇਆ, ਪਰਮੇਸ਼ਰ ਨੇ ਸਗੋਂ ਵੱਧ ਸਮਾਂ ਦੇਤਾ। ਹੁਣ ਬਾਕੀ ਕੰਮਾਂ ਕਾਰਾਂ ਨੂੰ ਛੱਡ ਤੇ ਹੱਥ 'ਚ ਫੜ ਲੈ ਮਾਲਾ, ਤੇ ਜਿੰਨਾ ਨਾਮ ਜਪ ਸਕਦੀ ਹੈ ਜਪ ਲੈ। ਜਦੋਂ ਇੰਨੀ ਗੱਲ ਕਹੀ ਨਾ, ਉਹਨੇ ਮੈਨੂੰ ਘੁੱਟ ਛਾਤੀ ਨਾਲ ਲਾੜ ਲਿਆ। ਕਹਿੰਦੀ ਪੁੱਤਰਾ ਗੱਲ ਤੇ ਤੂੰ ਵਧੀਆ ਕੀਤੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਆਹੀ ਘੁੰਡੀ ਹੈ, ਹਾਏ ਮਰ ਗਿਆ, ਹਾਏ ਗੋਡੇ ਰਹਿ ਗਏ ਮੇਰੇ, ਹਾਏ ਆ ਹੋ ਗਿਆ, ਹਾਏ ਹਾਏ ਕਰਨ ਨਾਲੋਂ ਵਾਹਿਗੁਰੂ ਵਾਹਿਗੁਰੂ ਕਰੋ। ਉਹ ਜਿੰਨੇ ਹੁਣ ਤੱਕ ਰਾਜੀ ਰੱਖਿਆ, ਗਾਂ ਵੀ ਉਹਨੇ ਰੱਖ ਲੈਣਾ। ਜਿੰਨੇ ਜਨਮ ਦਿੱਤਾ, ਜਨਮ ਲੈਣ ਤੋਂ ਪਹਿਲੇ ਸਾਡੀ ਫਿਕਰ ਉਹਨੇ ਰੱਖੀ ਹੈ, ਉਹਨੇ ਭੁੱਖਿਆਂ ਥੋੜੀ ਹੁਣ ਮਰਨ ਦੇਣਾ। ਸੱਚਾਈ ਕਹਿ ਰਹੇ ਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਸੀਂ ਜੰਮੇ ਨਹੀਂ, ਸਾਡੀ ਖੁਰਾਕ ਸਾਡੀ ਮਾਂ ਦੇ ਕੋਲ ਪਹਿਲੇ ਭੇਜਤੀ, ਜਨਮ ਤੋਂ ਪਹਿਲੇ। ਉਹ ਸਾਡਾ ਬੁਰਾ ਕੀ ਕਰੇਗਾ ਜੀ। ਤੇ ਕਿੱਡੀ ਹੈਰਾਨਗੀ ਦੀ ਗੱਲ, ਬੱਚਾ ਛੋਟਾ ਹੋਵੇ, ਗਰਮ ਦੁੱਧ ਜ਼ਿਆਦਾ ਦਿੱਤਾ ਜਾਵੇ, ਜ਼ਬਾਨ ਸੜਨ ਦਾ ਖਤਰਾ ਹੈ। ਠੰਡਾ ਦੁੱਧ ਜ਼ਿਆਦਾ ਪੀ ਲੈ, ਪੇਟ ਖਰਾਬ ਹੋਣ ਦਾ, ਵਾਈ ਹੋਣ ਦਾ ਖਤਰਾ ਹੈ। ਤੇ ਕਿੱਡੀ ਹੈਰਾਨਗੀ ਦੀ ਗੱਲ, ਜਿਹੜੀ ਸਾਡੀ ਖੁਰਾਕ ਸਾਡੀ ਮਾਂ ਦੇ ਕੋਲ ਭੇਜਦਾ, ਨਾ ਬਹੁਤੀ ਤੱਤੀ ਭੇਜਦਾ, ਨਾ ਬਹੁਤੀ ਠੰਡੀ ਭੇਜਦਾ। ਉਹਨੂੰ ਪਤਾ ਹੈ, ਉਹਨੂੰ ਪਤਾ ਹੈ, ਉਹਨੂੰ ਪਤਾ ਹੈ ਆ ਮੇਰਾ ਬੱਚਾ ਹੈ, ਬੱਚਾ ਹੈ। ਸ਼ੁਰੂਆਤ ਤੋਂ, ਜਨਮ ਹੋਣ ਤੋਂ ਪਹਿਲੇ ਉਹਨੇ ਫਿਕਰਾਂ ਕਰਨੀਆਂ ਸ਼ੁਰੂ ਕਰਤੀਆਂ। ਉਹ ਜਿਹਨੂੰ ਸਾਡੇ ਜਨਮ ਲੈਣ ਤੋਂ ਪਹਿਲੇ ਹੀ ਸਾਡੀ ਫਿਕਰ ਲੱਗੀ ਏ, ਉਹ ਸਾਡਾ ਕਦੀ ਬੁਰਾ ਕਰ ਹੀ ਨਹੀਂ ਜੇ ਸਕਦਾ, ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ
ਪਰਿਵਾਰ ਸਵਾਰੋ ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਤੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਪਹਿਲੇ ਜਿਹੜਾ ਆਪਾਂ ਸ਼ਬਦ ਪੜ੍ਹਨਾ ਹੈ, ਗੁਰੂ ਪਿਤਾ ਜੀ ਦੇ ਪਿਆਰੇ ਮਿੱਠੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 143 ਨੰਬਰ ਅੰਗ ਦੇ ਉੱਤੇ ਦਰਜ, ਸਤਿਗੁਰ ਖੋਟਿਓਂ ਖਰੇ ਕਰੇ ਸ਼ਬਦ ਸਵਾਰਨਹਾਰ। ਬੜੇ ਪਿਆਰ 'ਚ ਇਹ ਸ਼ਬਦ ਪੜ੍ਹੋ। ਉਸ ਤੋਂ ਬਾਅਦ ਅਰਦਾਸ ਦਾ ਜਿਹੜਾ ਪ੍ਰਕਰਨ ਸਾਡਾ ਸ਼ੁਰੂ ਹੋਇਆ, ਅੱਜ 6ਵੀਂ ਜੁਗਤੀ ਦੀ ਆਪਾਂ ਸਾਂਝ ਕਰਨੀ, ਸਤਿਗੁਰੂ ਸੇਵਾ ਲੈਣ। ਉਸ ਤੋਂ ਪਹਿਲੇ ਸਾਰੀ ਸੰਗਤ ਇੱਕ ਵਾਰੀ ਇਹ ਸ਼ਬਦ ਪੜ੍ਹਿਓ ਜੀ। ਸਤਿਗੁਰ ਖੋਟਿਓਂ ਖਰੇ ਕਰੇ, ਸਤਿਗੁਰ ਖੋਟਿਓਂ ਖਰੇ ਕਰੇ ਸ਼ਬਦ ਸਵਾਰਨਹਾਰ, ਸ਼ਬਦ ਸਵਾਰਨਹਾਰ, ਸ਼ਬਦ ਸਵਾਰਨਹਾਰ, ਸ਼ਬਦ ਸਵਾਰਨਹਾਰ। ਸਤਿਗੁਰ ਖੋਟਿਓਂ ਖਰੇ ਕਰੇ, ਪੜੋ। ਸਤਿਗੁਰ ਖੋਟਿਓਂ ਖਰੇ ਕਰੇ ਸ਼ਬਦ ਸਵਾਰਨਹਾਰ, ਸ਼ਬਦ ਸਵਾਰਨਹਾਰ, ਸ਼ਬਦ ਸਵਾਰਨਹਾਰ, ਸ਼ਬਦ ਸਵਾਰਨਹਾਰ। आपे कुदरत साज के, आपे करे विचार, पढ़ो। आपे कुदरत साज के, आपे करे विचार, एक खोटे एक खरे, आपे परखण हार, आपे परखण हार, पढ़ो। आपे परखण हार, शब्द सवारनहार, शब्द सवारनहार, शब्द सवारनहार, शब्द सवारनहार। सतगुर खोटਿਓਂ खरे करे, सतगुर खोटਿਓਂ खरे करे शब्द सवारनहार, शब्द सवारनहार, शब्द सवारनहार, शब्द सवारनहार। खरे खजाने पाइए, खोटे सटिए बाहर वार। बोलो जी। खरे खजाने पाइए, खोटे सटिए बाहर वार, खोटे सच्ची दरगह सुटिए, किस आगे करे पुकार। खोटे सच्ची दरगह सुटिए, किस आगे करे पुकार। बोलो।
किस आगे करे पुकारे, किस आगे करे पुकार, शब्द सवारण हार, शब्द सवारण हार, शब्द सवारण हार, शब्द सवारण हार। सतगुर पिछे भज पवे, एहा करनी सार। सतगुर पिछे भज पवे हो, एहा करनी सार। सतगुर खोटियों खरे करे, शब्द सवारण हार, शब्द सवारण हार। बोलो शब्द सवारण हार, शब्द सवारण हार, शब्द सवारण हार, शब्द सवारण हार। गज के शब्द सवारण हार। सच्ची दर के मन्नियन, गुर के प्रेम प्यार। पढ़ो जी। सच्ची दर के मन्नियन, हो गुर के प्रेम प्यार। गणित तिना दी को क्या करे, जो आप बख्शे करतार। गणित तिना दी को क्या करे, जो आप बख्शे करतार। जो आप बख्शे करतार, जो आप बख्शे करतार। शब्द सवारण हार। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ
ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ
ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।